ਜਿਹੜਾ ਪੰਜਾਬ ਪਾਕਿਸਤਾਨ ਦੀ ਸਟੈਂਪ ਲੱਗ ਜਾਵੇ ਤੇ ਵੀਜ਼ਾ ਨਹੀਂ ਲੱਗਦਾ। ਪਰ ਮੈਂ ਉਹ ਹਰ ਇੱਕ ਭਾਈ ਸਾਹਿਬ ਨੂੰ ਕਹਿਣਾ ਚਾਹੁੰਦਾਗਾ ਵੀ ਕੋਈ ਇਹੋ ਜਿਹਾ ਬੰਦਾ ਸਾਨੂੰ ਮਿਲਾ ਦਿਓ ਜਿਹਦੀ ਰਿਫਿਊਜ਼ਲ ਇਸ ਕਰਕੇ ਆਈ ਹੋਵੇ ਕਿ ਉਹਦੇ ਪਾਸਪੋਰਟ ਦੇ ਉੱਪਰ ਪਾਕਿਸਤਾਨ ਦੀ ਸਟੈਂਪ ਲੱਗੀ ਹੋਵੇ। ਇੱਕ ਇੱਥੇ ਦੀ ਵਧੀਆ ਗੱਲ ਇਹ ਆ ਜਿਹੜਾ ਸਾਡੀ ਹਿਸਟਰੀ ਆ ਨਾ, ਪੁਰਾਣਾ ਇਤਿਹਾਸ ਆ, ਉਹ ਉਵੇਂ ਦਾ ਉਵੇਂ ਹੀ ਆ। ਜਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਵਾਂਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਅੱਗੇ ਵੀ ਸਾਡੀ ਕੀ ਵਿਰਾਸਤ ਕੀ ਹੈ। ਹਾਂ, ਵਿਰਾਸਤ ਕੀ ਆ। ਇੱਧਰ ਤੇ ਉੱਧਰ ਕੰਪੈਰੀਟਿਵਲੀ ਗੱਲ ਕਰਦੇ ਆ, ਵਧੀਆ ਸ਼ੈ ਕਿਹੜੀ ਲੱਗੀ? ਵਧੀਆ ਜੀ ਇੱਥੋਂ ਮਿਲਵਰਤਨ ਜਿਵੇਂ ਆਪਣੇ ਉਧਰ ਮਿਲਦੇ ਆ ਉਵੇਂ ਇੱਧਰਲੇ ਮਿਲਦੇ ਆ ਤੇ ਐਂ ਤਾਂ ਸਾਨੂੰ ਲੱਗਿਆ ਹੀ ਨਹੀਂ ਵੀ ਅਸੀਂ ਪੰਜਾਬ ਤੋਂ ਬਾਹਰ ਆ। ਐਂ ਲੱਗਦਾ ਵੀ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਜਾ। अस्सलाम वालेकुम दोस्तों, सत श्री अकाल। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਮੈਂ ਇਸ ਵੇਲੇ ਲਾਹੌਰ ਫੂਡ ਸਟਰੀਟ ਘੁੰਮ ਰਿਹਾ ਤੇ ਇਸ ਵਾਰੀ ਵਿਸਾਖੀ ਤੇ ਜਿਹੜੀਆਂ ਸੈਲੀਬ੍ਰੇਸ਼ਨਸ ਵਾਸਤੇ ਜਥਾ ਆਇਆ, ਲੋਕ ਆਏ ਵਿਸਾਖੀ ਦੀਆਂ ਤਕਰੀਬਾਤ ਵਾਸਤੇ। ਇਸ ਵਾਰੀ ਮੈਂ ਆਪ ਬੜਾ ਖੁਸ਼ ਹੋਇਆ ਵੇਖ ਕੇ। ਵੈਸੇ ਤਾਂ ਬਜ਼ੁਰਗਾਂ ਨੂੰ ਵੇਖ ਕੇ ਵੀ ਖੁਸ਼ ਹੋਈਦਾ, ਲੇਕਿਨ ਯੰਗ ਜਦੋਂ ਮੁੰਡੇ ਆਉਂਦੇ ਆ ਤੇ ਉਹ ਜਾ ਕੇ ਆਪਣੇ ਯਾਰਾਂ ਦੋਸਤਾਂ 'ਚ ਕਿਉਂਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਆ ਤੇ ਦੂਜਿਆਂ ਤੱਕ ਗੱਲ ਪਹੁੰਚਦੀ ਹੈ। ਇਸ ਵਾਰੀ ਯੰਗ ਬਲੱਡ ਬਹੁਤ ਆਇਆ ਪਾਕਿਸਤਾਨ, ਜਿਹੜੇ ਸਿੱਖ ਭਾਈ ਸਾਹਿਬ ਨੇ, ਬਲਕਿ ਹੁਣੇ ਮੈਨੂੰ ਵਰਨ ਮੁੰਡਾ ਸੀ ਹਿੰਦੂ, ਉਹ ਵੀ ਇੱਥੇ ਆਏ, ਪਾਕਿਸਤਾਨ ਆਏ, ਘੁੰਮਣ ਆਏ। ਸੋ ਮੁੰਡੇ ਕਿਸ ਤਰ੍ਹਾਂ ਉਹ ਆਂਦੇ ਵੀ ਵੀਜ਼ਾ ਲੱਗ ਗਿਆ ਹੈ ਪਾਕਿਸਤਾਨ ਦਾ ਤੇ ਦੂਜਾ ਨਹੀਂ ਲੱਗਣਾ, ਉਹ ਡਰ ਕਿਵੇਂ ਲੱਥਾ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਹੈ? ਚੜ੍ਹਦੀ ਕਲਾ ਭਾਈ, ਤੁਸੀਂ ਦੱਸੋ? ਕੀ ਨਾਂ ਤੁਹਾਡਾ? ਗੁਰਜੀਤ ਸਿੰਘ। ਗੁਰਜੀਤ, ਕਿਹੜਾ ਸ਼ਹਿਰ ਆਪਣਾ? ਆਪਣਾ ਡਿਸਟ੍ਰਿਕਟ ਬਰਨਾਲਾ, ਪਿੰਡ ਮੇਰਾ ਸ਼ੈਣਾ ਜੀ। ਤੇ ਉਮਰ ਕਿੰਨੀ ਹੋ ਗਈ? ਉਮਰ ਮੇਰੀ 27 ਸਾਲ ਹੈ। 27 ਥੋੜੀ ਹਲੇ ਤੇ ਮੁੰਡਾ ਹੀ ਦੇਖ। ਹਾਂ ਬਿਲਕੁਲ। ਤੁਹਾਡਾ ਭਾਈ ਕੀ ਨਾਂ? ਮੇਰਾ ਨਾਮ ਲਖਵੀਰ ਸਿੰਘ ਹੈ ਜੀ। ਤੁਹਾਡਾ ਵੀਰੇ? ਮੇਰਾ ਤੇਜਿੰਦਰ ਸਿੰਘ ਹੈ ਜੀ। ਤਜਿੰਦਰ। ਤੇ ਮੁੰਡਿਆ ਤੇਰਾ ਕੀ ਨਾਂ? ਗੁਰਜੋਤ ਸਿੰਘ। ਗੁਰਜੋਤ, ਕਿੰਨੀ ਉਮਰ ਹੀ? 16 ਸਾਲ। ਬਸ। ਹਾਂਜੀ ਵਾਹ। ਇਹ ਤੁਹਾਡਾ ਭਾਈ ਸਾਹਿਬ? ਸੁਖਜਿੰਦਰ ਸਿੰਘ। ਸੁਖਜਿੰਦਰ। ਤੁਹਾਡਾ ਜੀ? ਇੰਦਰਪਾਲ ਸਿੰਘ। ਭੈਣ ਜੀ ਤੁਹਾਡਾ ਕਿੰਨਾ? ਸ਼ਿਵਿੰਦਰ ਕੌਰ। ਲਓ ਜੀ, ਇਹ ਸਾਰੇ ਆਏ ਨੇ ਆਪਣੇ ਕੋਲ ਨਿੱਕੇ ਮੁੰਡੇ ਪਾਕਿਸਤਾਨ ਘੁੰਮਣ ਵਾਸਤੇ। ਸੋ ਇਹਨਾਂ ਨਾਲ ਗੱਲਾਂ ਬਾਤਾਂ ਆਪਾਂ ਕਰਨੀਆਂ ਥੋੜੀਆਂ ਜਿਹੀਆਂ ਵੀ ਕਿਸ ਤਰ੍ਹਾਂ ਸਬੱਬ ਬਣਿਆ। ਭਾਈ ਸਾਹਿਬ, ਕਿਸ ਤਰ੍ਹਾਂ ਬਣਿਆ ਸਬੱਬ? ਆਂਦੇ ਨਾ ਕਿਤੇ ਥੋੜਾ ਜਿਹਾ ਝੋਲ ਵੀ ਹੁੰਦਾ ਵਾ ਵੀ ਯਾਰ ਉਹ ਵੀਜ਼ਾ ਬਾਹਰ ਦਾ ਲੱਗਣਾ। ਤੁਹਾਡੇ ਉੱਥੇ ਕਰੇਜ਼ ਬਹੁਤ ਹੈ ਨਾ ਬਾਹਰ ਦੇ ਵੀਜ਼ਿਆਂ ਦਾ। ਬਾਹਰ ਦੇ ਵੀਜ਼ੇ ਇਹ ਇੱਦਾਂ ਜਿੱਦਾਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਰਹੇ, ਸਾਡੇ ਹੋਰ ਭਰਾ ਆਉਂਦੇ ਜਾਂਦੇ ਸੀਗੇ ਇੱਥੇ ਵਲੌਗ ਬਣਾਉਂਦੇ ਸੀ ਤੇ ਫਿਰ ਸਾਡਾ ਵੀ ਦਿਲ ਕੀਤਾ ਵੀ ਅਸੀਂ ਵੀ ਪਾਕਿਸਤਾਨ ਆਪਣੀ ਧਰਤੀ ਦੇਖ ਕੇ ਆਈਏ। ਤੇ ਫਿਰ ਅਸੀਂ ਪਿਛਲੀ ਵਾਰ ਵੀਜ਼ਾ ਲਾਇਆ ਸੀ, ਨਵੰਬਰ 'ਚ ਟਰਾਈ ਕੀਤਾ ਸੀ ਤੇ ਉਸ ਵਾਰ ਵੀਜ਼ਾ ਨਹੀਂ ਮਿਲਿਆ ਤੇ ਐਤਕੀ ਮਿਲ ਗਿਆ ਤੇ ਐਤਕੀ ਅਸੀਂ ਆ ਗਏ। ਅੱਛਾ, ਉਹ ਵਲੌਗਾਂ ਤੇ ਸੋਸ਼ਲ ਮੀਡੀਆ ਦਾ ਕਰਕੇ ਮੈਨੂੰ ਲੱਗਦਾ ਫਿਰ ਬਹੁਤਾ ਝਾਕਾ ਲੱਥਾ। ਬਿਲਕੁਲ। ਇਦੋਂ ਵੀ ਇਸ ਤੋਂ ਅੱਗੇ ਵੀ ਜਿਹੜਾ ਆਉਣਾ, ਜਿਵੇਂ ਹੁਣ ਸਾਡੇ ਫਰੈਂਡ ਸਾਡੀਆਂ ਸਟੋਰੀਜ਼ ਵਗੈਰਾ ਦੇਖਦੇ ਨੇ, ਉਹਨਾਂ ਨੇ ਵੀ ਅਗਲੀ ਵਾਰ ਆਉਣਾ ਇੱਥੇ ਲਾਜ਼ਮੀ। ਇੱਥੇ ਇੱਕ ਹੋਰ ਥੋੜਾ ਜਿਹਾ ਵਾ, ਮੈਂ ਉਹ ਵੀ ਮੈਂਸ਼ਨ ਕਰਾਂ ਵੀ ਅਗਰ ਇੰਟਰਨੈਟ ਦੀ ਫੈਸਿਲਿਟੀ ਇਹਨਾਂ ਨੂੰ ਹੋਵੇ ਤੇ ਇਹਨਾਂ ਦਾ ਮੈਸੇਜ ਗੱਲ ਜਿਹੜੀ ਵਧੀਆ ਤਰੀਕੇ ਨਾਲ ਹੋਰ ਪਹੁੰਚ ਸਕਦੀ। ਤੇ ਮੈਨੂੰ ਲੱਗਦਾ ਵੀ ਸਾਨੂੰ ਜਿਹੜੇ ਆਉਂਦੇ ਨੇ ਯਾਤਰੀਆਂ ਨੂੰ ਇੰਟਰਨੈਟ ਦੀ ਫੈਸਿਲਿਟੀ ਵੀ ਦੇਣੀ ਚਾਹੀਦੀ ਹੈ। ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਜੀ। ਆ ਪ੍ਰੋਬਲਮ ਆਉਂਦੀ ਹੈ ਇੱਥੇ ਵਾਈਫਾਈ ਕਨੈਕਟ ਨਹੀਂ ਹੁੰਦਾਗਾ ਜਾਂ ਕੋਈ ਵੀ ਇੱਥੋਂ ਦਾ ਸਿਮ ਨਹੀਂ ਮਿਲਦਾਗਾ, ਉਹਦੇ ਕਰਕੇ ਜਿਹੜੀ ਸਾਨੂੰ ਇੰਟਰਨੈਟ ਦੀ ਪ੍ਰੋਬਲਮ ਘਰ ਗੱਲ ਕਰਨ 'ਚ ਵੀ ਆਉਂਦੀ ਹੈ ਤੇ ਸਾਨੂੰ ਸੋਸ਼ਲ ਮੀਡੀਆ ਯੂਜ਼ ਕਰਨ 'ਚ ਵੀ ਆਉਂਦੀ ਹੈ। ਨਹੀਂ ਅਸੀਂ ਲਾਈਵ ਹੋ ਕੇ ਕੁਝ ਵੀ ਕਿਸੇ ਨੂੰ ਦਿਖਾ ਵੀ ਸਕਦੇ ਹਾਂ ਉੱਥੇ, ਸਨੈਪਚੈਟ ਤੇ ਇੰਸਟਾਗ੍ਰਾਮ ਤੇ ਥੋੜਾ ਜਿਹਾ ਕਿਉਰਿਓਸਿਟੀ ਬਣਦੀ ਫਿਰ ਦੂਜੇ। ਬਿਲਕੁਲ ਜੀ, ਹਾਂਜੀ। ਤੇ ਉਹ ਪਤਾ ਲੱਗਦਾ, ਜਿਵੇਂ ਸਾਡਾ ਹੁਣ ਕਿਲ੍ਹਾ ਦੇਖਿਆ, ਸ਼ਾਹੀ ਕਿਲ੍ਹਾ, ਤਾਂ ਸਾਨੂੰ ਪਤਾ ਲੱਗਿਆ ਸਾਡੇ ਵਿਰਾਸਤ ਕੀ ਸੀ। ਮਹਾਰਾਜਾ ਰਣਜੀਤ ਸਿੰਘ ਸਾਡੇ ਕਿ ਕਿੱਦਾਂ ਆਪਣਾ ਸਿੰਘਾਸਨ ਲਾ ਕੇ ਆਪਦਾ ਦਰਬਾਰ ਲਾਉਂਦੇ ਸੀ ਤੇ ਸਾਰੀਆਂ ਨਿਸ਼ਾਨੀਆਂ ਪਈਆਂ। ਮਹਾਰਾਜਾ ਦਲੀਪ ਸਿੰਘ ਦੀਆਂ, ਮਹਾਰਾਣੀ ਜਿੰਦਾਂ ਦੀਆਂ ਸਾਰੀਆਂ ਨਿਸ਼ਾਨੀਆਂ ਪਈਆਂ। ਦੇਖ ਕੇ ਬੜਾ ਮਨ ਖੁਸ਼ ਹੋਇਆ ਤੇ ਚਾਹ ਤਾਂ ਇਦਾਂ ਹੀ ਕਰਦਾ ਵੀ ਦੁਬਾਰਾ ਵੀ ਆਈਏ। ਇਸੇ ਤਰ੍ਹਾਂ ਹੀ ਜੋ ਸੋਸ਼ਲ ਮੀਡੀਆ ਹੁੰਦਾ ਤੇ ਵਕਤੀ ਐਮਰਜੈਂਸੀ ਅਰਜੈਂਟ ਪਹੁੰਚ ਜਾਂਦੀ ਤੁਹਾਡੀ ਅਪਡੇਟ ਉੱਥੇ ਤੱਕ ਨਾਲ ਦੇ ਸਰਕਲ ਦੇ ਵਿੱਚ ਮੁੰਡਿਆਂ 'ਚ। ਬਿਲਕੁਲ। ਤੇਰਾ ਮੁੰਡਿਆ ਕਿਸ ਤਰ੍ਹਾਂ ਰਿਹਾ? ਮਾਈਕ ਦੋ ਇਹਨੂੰ ਭਾਈ ਸਾਹਿਬ ਨੂੰ। ਬਹੁਤ ਚੰਗਾ ਰਿਹਾ ਜੀ। ਅਸੀਂ ਇੱਕ ਪਿੰਡ ਦੇ ਆ ਦੋਵੇਂ। ਅੱਛਾ। ਤੇ ਪਹਿਲਾਂ ਨਵੰਬਰ 'ਚ ਟਰਾਈ ਕੀਤੀ, ਉਦੋਂ ਨਹੀਂ ਮਿਲਿਆ ਤੇ ਉਦੋਂ ਅਸੀਂ ਰਿਸ਼ਤੇਦਾਰਾਂ ਨੂੰ ਵੀ ਦੱਸਤਾ ਸੀਗਾ ਵੀ ਅਸੀਂ ਜਾਣਾਗਾ। ਸਾਨੂੰ ਡਰਾਇਆ ਉਹਨਾਂ ਨੇ, ਕਹਿੰਦੇ ਤੁਸੀਂ ਕੀ ਕਰਨ ਜਾਣਾ, ਵੀਜ਼ਾ ਨਹੀਂ ਲੱਗਣਾ, ਫਲਾਨਾ ਧਮਕਾ। ਤੇ ਐਤਕੀ ਅਸੀਂ ਕਿਸੇ ਨੂੰ ਨਹੀਂ ਦੱਸਿਆ ਤੇ ਜਦੋਂ ਆ ਕੇ ਸਟੋਰੀਆਂ ਪਾਈਆਂ ਤੇ ਉਹਦੀ ਦੱਸਿਆ ਉਹਨਾਂ ਨੂੰ, ਉਹ ਫਿਰ ਖੁਸ਼ ਹੋਏ ਕਈ ਤਾਂ, ਤੇ ਵਿੱਚ ਕਈ ਬਜ਼ੁਰਗ ਆਏ ਦੱਸਿਆ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਤੇ ਯਾਰ ਦੋਸਤਾਂ ਨੇ ਵੀ ਸਾਨੂੰ ਕਿਹਾ ਤੇ ਤਾਂ ਕਰਕੇ ਹੁਣ ਗਾਹਾਂ ਨੂੰ ਤਾਂ ਫਿਰ ਹੋਰ ਵੱਧ ਲੈ ਕੇ ਆਵਾਂਗੇ ਮੁੰਡੇ। ਵੱਧ ਆਉਣਗੇ ਮੁੰਡੇ? ਹਾਂਜੀ ਹਾਂ, ਜ਼ਰੂਰ। ਅੱਛਾ, ਇਹਦੇ 'ਚ ਮੈਂ ਕੱਲ ਵੀ ਪੁੱਛਦਾ ਰਿਹਾ ਵੀ ਮੁੰਡੇ ਜਿਵੇਂ ਹੁਣ ਯੰਗ ਬਲੱਡ ਆਉਣ ਲੱਗ ਪਏ ਨੇ, ਬਜ਼ੁਰਗ ਵੀ, ਚਲੋ ਬਜ਼ੁਰਗਾਂ ਨੂੰ ਨਾਲ ਲੈ ਕੇ, ਲੇਕਿਨ ਇਹ ਤੁਹਾਡੇ ਰਾਹੀਂ ਮੁੰਡੇ ਜਦੋਂ ਆਉਣਗੇ ਉਦੋਂ ਸਰਕਲ 'ਚ ਮੈਸੇਜ ਵਧੀਆ ਪਹੁੰਚਦਾ।
ਉੱਥੋਂ ਨਾਲੋਂ ਇੱਥੋਂ ਨਾਲੋਂ ਇੱਧਰ ਤੇ ਉੱਧਰ ਕੰਪੈਰੀਟਿਵਲੀ ਗੱਲ ਕਰਦੇ ਆ, ਵਧੀਆ ਸ਼ੈ ਕਿਹੜੀ ਲੱਗੀ? ਵਧੀਆ ਚਾ ਜੀ ਇੱਥੋਂ ਮਿਲਵਰਤਨ ਜਿਵੇਂ ਆਪਣੇ ਉਧਰ ਮਿਲਦੇ ਆ ਉਵੇਂ ਇੱਧਰਲੇ ਮਿਲਦੇ ਆ ਤੇ ਐਂ ਤਾਂ ਸਾਨੂੰ ਲੱਗਿਆ ਹੀ ਨਹੀਂ ਵੀ ਅਸੀਂ ਪੰਜਾਬ ਤੋਂ ਬਾਹਰ ਆ। ਐਂ ਲੱਗਦਾ ਵੀ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਜਾ ਉਨਾ ਹੀ ਪਿਆਰ ਉਨਾ ਹੀ ਅੱਖਾਂ 'ਚ ਸਾਨੂੰ ਪਿਆਰ ਮੁਹੱਬਤ ਨਾਲ ਵੇਖਦੇ ਆ, ਇੱਜ਼ਤ ਨਾਲ ਵੇਖਦੇ ਆ। ਤਾਂ ਹੋਰ ਸਾਨੂੰ ਕੀ ਚਾਹੀਦਾ? ਚੰਗੀ ਸ਼ੈ ਕਿਹੜੀ ਲੱਗੀ ਇਸ ਲਾਹੌਰ ਦੀ? ਚੰਗੀ ਸ਼ੈ ਤਾਂ ਹੀ ਆਪਣਾ ਕਿਲਾ, ਸਾਡੀ ਵਿਰਾਸਤ ਜਿਹੜੀ ਪੁਰਾਣੀ ਵਿਰਾਸਤ ਆ ਨਾ ਸਾਬੀ ਹੋਈ ਪੁਰਾਣੀ ਵਿਰਾਸਤ ਸਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ। ਮੇਨਟੇਨ ਕੀਤਾ ਹੈ, ਉਹਨੂੰ ਵਿਗਾੜਿਆ ਨਹੀਂ। ਅੱਛਾ, ਉਧਰ ਮਿਊਜ਼ੀਅਮ ਵਾਲੀ ਸਾਈਡ ਤੇ ਉਧਰ ਗਏ ਜੇ? ਉਹ ਵੀ ਵੇਖ ਕੇ ਆਏ? ਹਾਂਜੀ, ਵੇਖ ਕੇ ਆਏ। ਯੂਨੀਵਰਸਿਟੀ ਵੀ ਦੇਖ ਕੇ ਆਏ, ਯੂਨੀਵਰਸਿਟੀ ਅਸੀਂ ਜਾ ਕੇ ਆਏ, ਜਮਾ ਤੋਪ ਵੀ ਦੇਖ ਕੇ ਸਾਰੇ ਅਸੀਂ ਉਧਰ ਗੇੜਾ ਪਰ ਕੱਢਿਆ। ਸਾਡੇ ਕੋਲ ਸਮਾਂ ਨਹੀਂ ਸੀ, ਅਸੀਂ ਸਮਾਂ ਬਹੁਤ ਖਿੱਚਵਾਂ ਸੀਗਾ ਇੱਕੋ ਦਿਨ ਹੀ ਬਚਿਆ ਸੀਗਾ ਸਾਡੇ ਲਈ, 15 ਤਰੀਕ ਇੱਕੋ ਦਿਨ ਦਿੱਤਾ ਸੀ ਤੇ ਉਹਦੇ 'ਚ ਉਹ ਇੱਕ ਦਿਨ ਦੇ ਵਿੱਚ ਅਸੀਂ ਸਾਰਾ ਲਾਹੌਰ ਘੁੰਮ ਹੀ ਨਹੀਂ ਸਕੇ ਜੀ। ਤੇ ਮੇਨ ਚੀਜ਼ਾਂ ਅਸੀਂ ਦੇਖੀਆਂ। ਇਹ ਵੀ ਹੈ ਨਾ, ਅੱਗੋਂ ਆਉਣ ਵਾਸਤੇ ਵੀ ਤਾਂ ਕੋਈ ਬਹਾਨਾ ਚਾਹੀਦਾ ਨਾ। ਹਾਂਜੀ ਹਾਂਜੀ ਬਿਲਕੁਲ। ਜੇ ਸਾਰਾ ਕੁਝ ਵੇਖ ਲੈਂਦੇ ਤਾਂ ਗਾਂਹ ਕੀ ਲੈਣ ਆਉਣਾ? ਬਹਾਨਾ ਚਾਹੀਦਾ, ਸਭ ਉਹੀ ਬਹਾਨਾ ਖਿੱਚ ਕੇ ਲੈ ਕੇ ਆਊ ਸਾਨੂੰ। ਸਭ ਤੋਂ ਪਹਿਲਾਂ ਮੇਨ ਜ਼ਰੂਰੀ ਸੀਗੇ ਸਾਨੂੰ, ਜਿਵੇਂ ਸਾਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਹੈ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਹੈ, ਕਤਲਗੜ੍ਹ ਗੁਰਦੁਆਰਾ ਸਿੰਘ ਸਿੰਘਣੀਆਂ, ਉਹ ਸਾਰੇ ਮਤਲਬ ਕਿ ਚੂਨਾ ਮੰਡੀ ਗੁਰੂ ਰਾਮਦਾਸ ਜੀ ਦਾ ਗੁਰਦੁਆਰਾ, ਉਹ ਸਾਰੇ ਸਾਨੂੰ ਇਸ ਤਰ੍ਹਾਂ ਸੀਗਾ ਵੀ ਚਲੋ ਇੱਕ ਦਿਨ 'ਚ ਉਹ ਦੇਖੇ ਜਾਣ ਤੇ ਉਹਦੇ ਕਰਕੇ ਫਿਰ ਦੂਜੀਆਂ ਚੀਜ਼ਾਂ ਵਾਸਤੇ ਟਾਈਮ ਘੱਟ ਜਾਂਦਾ। ਸਾਨੂੰ 2 ਦਿਨ ਤਾਂ ਘੱਟੋ ਘੱਟ ਹੁੰਦੇ ਨਾ ਜੀ। ਚਲੋ ਕੋਈ ਨਹੀਂ, ਬਹਾਨਾ ਰਹਿ ਗਿਆ ਨਾ ਅਗਲੀ ਵਾਰੀ ਆਉਣ ਦਾ। ਮੁੰਡੇ ਨਾਲ ਵੀ ਦੋ ਜ਼ਰੂਰ। ਮੁੰਡਿਆ ਕਿਵੇਂ ਬਾਈ? ਵਧੀਆ। ਕੀ ਵੇਖਿਆ ਫਿਰ? ਦੇਖਿਆ ਸਾਰਾ ਪਾਕਿਸਤਾਨੀ ਦੇਖ ਲਏ। ਪਾਕਿਸਤਾਨ ਦੇਖ ਲਿਆ? ਦੇਖ ਲਏ। ਮੁੰਡੇ ਵਧੀਆ ਲੱਗੇ ਸੋ ਤੇਰੇ ਆਣ ਦੇ? ਵਧੀਆ ਸੀ, ਮੁੰਡੇ ਤਾਂ ਘੱਟੇ ਮਿਲੇ ਨੇ। ਅੱਛਾ, ਬਾਹਰੇ ਬਹੁਤ ਘੱਟ ਨਿਕਲਣ। ਹਾਂ, ਗੁਰਦੁਆਰਿਆਂ 'ਚ ਰਹੇ ਬਹੁਤਾ ਸਿਕਿਉਰਿਟੀ ਕਰਕੇ। ਹਾਂ, ਵੀ ਕੋ ਇੱਥੋਂ ਵਾਲਾ ਕੁਝ ਜੈਸਾ ਸ਼ੌਕ ਕਿਹੜੀ ਚੀਜ਼ ਦਾ ਤੈਨੂੰ? ਖੇਡਦਾ ਖੂਡਦਾ, ਪੜ੍ਹਦਾ ਕਿ ਗੇਮਾਂ ਖੇਡਦਾ? ਪੜਦਾ ਹੀ ਮੈਂ। ਅੱਛਾ, ਪੜ੍ਹਦਾ। ਤੇ ਆਉਣ ਲੱਗਿਆ ਕਿਵੇਂ? ਮਾਤਾ ਹੋਣੀ ਵੀ ਨਾਲ ਆਏ? ਹਾਂਜੀ, ਆ ਡੈਡੀ ਆਏ ਨੇ ਉੱਧਰੋਂ। ਅੱਛਾ ਅੱਛਾ, ਆ ਡੈਡੀ ਨੇ ਤੇਰੇ? ਤੇ ਬੜੀ ਗੱਲ ਹੈ ਬਈ, ਨਿੱਕੇ ਮੁੰਡੇ ਨੂੰ ਨਾਲ ਲੈ ਕੇ ਆਏ ਤੁਸੀਂ, ਕੀ ਬਾਤ। ਆ ਦੋ ਇੱਧਰ। ਅੱਛਾ, ਤੁਹਾਨੂੰ ਨਹੀਂ ਸੀ ਹੈਗਾ ਵੀ ਮੈਂ ਮੁੰਡੇ ਨੂੰ ਬਾਹਰ ਖਿਲਾਉਣਾ? ਨਹੀਂ, ਇਸ ਤਰ੍ਹਾਂ ਨਹੀਂ ਸੀ ਜੀ। ਬਾਕੀ ਸਾਡੇ ਬੱਚੇ ਦਾ ਬਾਹਰ ਜਾਣ ਦਾ ਇੰਨਾ ਕਰੇਜ ਵੀ ਹੈ ਨਹੀਂ, ਤਾਂ ਕਰਕੇ ਸਾਨੂੰ ਇਸ ਚੀਜ਼ ਦੀ ਕੋਈ ਚਿੰਤਾ ਹੈ ਨਹੀਂ ਸੀ ਬਾਹਰ ਲੱਗੇਗਾ ਜਾਂ ਨਹੀਂ ਲੱਗੇਗਾ। ਉਹ ਆਂਦੇ ਉਹ ਪਰਸੈਪਸ਼ਨ ਬਣਾਈ ਹੈ ਨਾ ਵੀ ਉਹ ਬਾਹਰ ਜਾਣ, ਵੀਜ਼ਾ ਜੇ ਇੱਧਰ ਦਾ ਲੱਗ ਗਿਆ ਲੱਗਣਾ ਨਹੀਂ। ਲੇਕਿਨ ਗੱਲ ਕੋਈ ਨਹੀਂ, ਪਾਕਿਸਤਾਨ ਵਾਲੇ ਵੀ ਤਾਂ ਬਾਹਰ ਜਾਂਦੇ ਹੀ ਆ। ਪਾਕਿਸਤਾਨ ਦੇ ਕਿਹੜਾ ਬਾਹਰ ਨਹੀਂ ਜਾਂਦੇ ਜੀ, ਇੱਥੋਂ ਦੇ ਲੋਕ ਵੀ ਬਥੇਰੇ ਬਾਹਰ ਬੈਠੇ ਆ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਵੀ ਹਾਂ, ਕੋਈ ਗੱਲ ਕੋਟ ਕਰਨਾ ਚਾਹੋ, ਕੋਈ ਵਧੀਆ ਚੀਜ਼, ਕੋਈ ਮਾੜੀ ਚੀਜ਼, ਕੋਈ ਮਸ਼ਵਰਾ ਦੇਣਾ ਉਹਦੇ 'ਚ। ਬਹੁਤ ਵਧੀਆ ਲੱਗਿਆ ਜੀ ਸਾਨੂੰ। ਇਹੀ ਹੈ, ਲੋਕਾਂ ਨੂੰ ਵੀ ਇਹੀ ਉਹ ਕਰਦੇ ਆਪਾਂ ਵੀ ਆਉਣਾ ਚਾਹੀਦਾ ਆਪਣੇ ਧਾਰਮਿਕ ਸਥਾਨ ਨੇ, ਆਪਣੀ ਵਿਰਾਸਤ ਹੈ ਪੁਰਾਣੀ ਸਾਰੀ ਦੇਖਣਾ ਚਾਹੀਦਾ। ਆ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਵਾਂਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਅੱਗੇ ਵੀ ਸਾਡੀ ਕੀ ਵਿਰਾਸਤ ਕੀ ਹੈ। ਹਾਂ, ਵਿਰਾਸਤ ਕੀ ਆ ਨਹੀਂ ਤੇ ਸਾਡੀ ਸਾਂਝ ਕੀ ਹੈ। ਤੇ ਪੰਜਾਬ ਲਹਿੰਦਾ ਚੜ੍ਹਦਾ ਆਪਣੀ ਹੈ, ਇਸ ਲਈ ਜੇ ਇਹਨਾਂ ਨੂੰ ਨਹੀਂ ਲੈ ਕੇ ਆਵਾਂਗੇ, ਇਸ ਚੀਜ਼ ਨਾਲ ਜੁੜਨਗੇ ਨਹੀਂ ਤਾਂ ਫਿਰ। ਹਾਂ, ਸਹੀ ਗੱਲ। ਇਹਨਾਂ ਨੂੰ ਨਾਲ ਵਾਂਝੇ ਰਹਿ ਜਾਾਂਗੇ, ਜੇ ਇਹਨਾਂ ਨੂੰ ਰੱਖਣਾ, ਨਾਲ ਲਾ ਕੇ ਰੱਖਣਾ, ਤੇ ਉਹਨੂੰ ਲਿਆਵਾਂਗੇ ਤੇ ਦੱਸਾਂਗੇ ਨਾ ਸਾਰਾ ਕੁਝ। ਦੱਸਾਂਗੇ, ਆਣਗੇ ਦੇਖਣਗੇ ਤਾਂ ਹੀ ਕੁਝ ਪਤਾ ਲੱਗੇਗਾ ਨਾ ਇਹਨਾਂ ਨੂੰ ਵੀ ਸਾਡੀ ਵਿਰਾਸਤ ਹੈ, ਸਾਡੀ ਸਾਂਝ ਹੈ, ਸਾਡਾ ਲਹਿੰਦਾ ਪੰਜਾਬ ਹੈ, ਉਧਰ ਚੜ੍ਹਦਾ ਪੰਜਾਬ ਹੈ, ਜੋ ਵੀ ਹੈ। ਭਾਈ ਸਾਹਿਬ ਨੂੰ ਦੋ ਇਹਨਾਂ ਨਾਲ ਵੀ ਗੱਲ ਕਰੀਏ। ਭਾਈ ਸਾਹਿਬ, ਤੁਸੀਂ ਵੀ ਜ਼ਰੂਰ 2-4 ਗੱਲਾਂ ਸ਼ੇਅਰ ਕਰ ਦਿਓ। ਹਾਂਜੀ, ਮੈਨੂੰ ਆ ਕੇ ਇੱਥੇ ਯਾਨੀ ਕਿ ਬਹੁਤ ਵਧੀਆ ਲੱਗਾ। ਇਦਾਂ ਲੱਗਾ ਹੀ ਨਹੀਂ ਮੈਂ ਕਿਤੇ ਬਾਹਰ ਆ ਰਿਹਾ। ਉਹ ਇੱਦਾਂ ਹੀ ਉਹੀ ਬੋਲੀ ਆ, ਉਹੀ ਪਿਆਰ ਕਰਦੇ ਲੋਕ। ਹਾਂ, ਇੱਥੇ ਲਾ ਲੈ। ਕਿਤੇ ਵੀ ਜਾਈਦਾ, ਮਾਰਕੀਟ ਜਾਈਦਾ, ਲੋਕ ਖੜ ਕੇ ਮਿਲਦੇ ਆ, ਬੜੇ ਪਿਆਰ ਨਾਲ ਪੁੱਛਦੇ। ਕੁਝ ਉਧਰ ਦੇ ਵੀ ਮਿਲੇ ਆ, ਜਿਹੜੇ ਉਧਰ ਸੀਗੇ ਬਾਅਦ ਚ ਇੱਧਰ ਆ ਗਏ ਆ ਸਾਰਾ। ਤੇ ਮੈਂ ਇਹ ਚਾਹਣਾ ਕਿ ਹਰ ਕੋਈ ਨੂੰ ਆਉਣਾ ਚਾਹੀਦਾ। ਮੈਂ ਦੁਬਾਰਾ ਵੀ ਟਰਾਈ ਕਰੂੰਗਾ, ਮੈਨੂੰ ਵੀਜ਼ਾ ਦੇਊਗਾ, ਮੈਂ ਦੁਬਾਰਾ ਵੀ ਆਊਂਗਾ। ਹਮੇ ਇੱਥੇ ਗੱਲ ਕਰਦੇ ਹੁੰਦੇ ਆ ਵੀ ਧਾਰਮਿਕ ਸਥਾਨਾਂ ਦੀ ਜੇ ਗੱਲ ਕਰ ਲਈਏ, ਹਿਸਟਰੀ ਦੀ ਗੱਲ ਕਰ ਲਈਏ, ਬਹੁਤ ਕੁਝ ਵੇਖਣ ਵਾਲਾ। ਸਿੱਖ ਇਤਿਹਾਸ ਦੀ ਗੱਲ ਕਰੀਏ ਤੇ ਬਹੁਤ ਕੁਝ ਵੇਖਣ ਵਾਲਾ ਵਾ। ਆਪਣੇ ਬੱਚਿਆਂ ਨੂੰ, ਜਿਵੇਂ ਭਾਈ ਸਾਹਿਬ ਆਪਣੇ ਮੁੰਡੇ ਨੂੰ ਲੈ ਕੇ ਆਏ ਨਿੱਕੇ ਨੂੰ, ਸੋ ਇਹਨਾਂ ਨੂੰ ਜਿੰਨੀ ਦੇਰ ਦੱਸਾਂਗੇ ਨਹੀਂ ਉਨੀ ਦੇਰ ਇਹਨਾਂ ਨੂੰ ਕੀ ਪਤਾ ਲੱਗਣਾ। ਬਿਲਕੁਲ, ਮੇਰੀ ਵੀ ਫੈਮਿਲੀ ਹੈਗੀ। ਹੁਣ ਮੇਰੀ ਕੋਸ਼ਿਸ਼ ਇਹ ਰਹੂਗੀ, ਮੇਰੀ ਵਾਈਫ ਆ, ਮੇਰੇ ਬੱਚੇ ਆ, ਕਿ ਮੈਂ ਉਹਨਾਂ ਨੂੰ ਲੈ ਕੇ ਆਵਾਂ, ਕਿਉਂਕਿ ਮੈਂ ਫਸਟ ਟਾਈਮ ਆਇਆ, ਮੈਨੂੰ ਪਤਾ ਲੱਗ ਗਿਆ ਸਾਰਾ। ਮੇਰੀ ਟਰਾਈ ਰਹੂਗੀ ਕਿ ਅਗਰ ਵੀਜ਼ਾ ਮਿਲਦਾ ਮੈਂ ਆਵਾਂ। ਇੱਕ ਇੱਥੇ ਦੀ ਵਧੀਆ ਗੱਲ ਇਹ ਆ, ਜਿਹੜਾ ਸਾਡੀ ਹਿਸਟਰੀ ਆ ਨਾ, ਪੁਰਾਣਾ ਇਤਿਹਾਸ ਆ, ਉਹ ਉਵੇਂ ਦਾ ਉਵੇਂ ਹੀ ਆ, ਸੰਭਾਲ ਕੇ ਰੱਖਿਆ, ਪ੍ਰੀਜ਼ਰਵ ਕੀਤਾ। ਕੋਈ ਉਹਨੂੰ ਇਹ ਨਹੀਂਗਾ ਵੀ ਉਹਨੂੰ ਇੱਕ ਸਾਈਡ ਤੇ ਰੱਖ ਕੇ ਉੱਥੇ ਕੋਈ ਨਵੀਂ ਬਿਲਡਿੰਗ। ਹੁਣ ਇਹ ਨਾ ਸੋਚਿਓ ਵੀ ਇਹਨਾਂ ਕੋਲ ਪੈਸੇ ਨਹੀਂ ਆਏ ਤਾਂ ਨਹੀਂ ਨਵਾਂ ਬਣਾਇਆ, ਪ੍ਰੀਜ਼ਰਵ ਕੀਤਾ। ਨਹੀਂ, ਮੈਂ ਉਹੀ ਕਹਿ ਰਿਹਾਗਾ। ਜਿਵੇਂ ਸਾਡੇ ਪੰਜਾਬ ਦੇ ਵਿੱਚ ਆ ਨਾ ਵੀਰ ਜੀ, ਉੱਥੇ ਬਹੁਤ ਸਾਰੇ ਇਦਾਂ ਧਾਰਮਿਕ ਸਥਾਨ ਆ ਜਿਹੜੇ ਕਿ ਉੱਥੇ ਉਹਨਾਂ ਦੀ ਜਗ੍ਹਾ ਤੇ ਨਵੀਆਂ ਬਿਲਡਿੰਗਸ ਖੜੇ ਕਰਦੇ ਆ। ਉੱਥੇ ਹੁਣ ਜਿਹੜੇ ਬੱਚੇ, ਜਿਵੇਂ ਸਾਡੇ ਬੱਚੇ ਜਾਣਗੇ, ਉਹ ਇਹੀ ਕਹਿਣਗੇ ਨਾ ਕਿ ਇਹ ਗੁਰਦੁਆਰਾ ਸੇਮ ਆ ਜਿਹੜਾ ਆਪਣੇ ਪਿੰਡ 'ਚ ਆ। ਪਰ ਇੱਥੇ ਆਉਣਗੇ ਉਹਨਾਂ ਨੂੰ ਪਤਾ ਲੱਗੂਗਾ ਨਾ ਕਿ ਸਾਡੀ ਹਿਸਟਰੀ ਕੀ ਸੀ, ਸਾਡਾ ਕਲਚਰ ਕਿੰਨਾ ਰਿਚ ਸੀ, ਵੀ ਅਸੀਂ ਇਸ ਰਾਜ ਕੀਤਾ ਇਸ ਦੇਸ਼ ਤੇ ਅਸੀਂ, ਹਨਾ। ਸਾਡੇ ਖਾਲਸਾ ਰਾਜ ਵੀ ਕਦੇ ਹੁੰਦਾ ਸੀ। ਖਾਲਸਾ ਰਾਜ ਹੁੰਦਾ ਪੰਜਾਬ ਦਾ ਪੂਰੇ ਦਾ, ਕਾਬਲ ਤੋਂ ਲੱਗ ਕੇ ਉੱਥੋਂ ਦਾ। ਬਾਕੀ ਪੰਜਾਬ ਤਾਂ ਇੱਕ ਹੀ ਆ ਜੀ,
ਉਹ ਵੱਖਰੀ ਗੱਲ ਇਹਨਾਂ ਨੇ ਵਿੱਚ ਲਾਈਨ ਲਾਤੀ ਆ। ਬਹੁਤ ਸ਼ੁਕਰੀਆ ਸਾਰਿਆਂ ਦਾ। ਕੋਈ ਗੱਲ ਕਰਨਾ ਚਾਹੁੰਦਾ ਤੁਹਾਡੇ ਚੋਂ ਹੋਰ? ਹਾਂਜੀ। ਇੱਕ ਇਹ ਆ ਜਿਹੜਾ ਸਾਡੇ ਉਧਰ ਇਹ ਫੈਲਾਈ ਜਾਂਦੀ ਹੈ ਇਹ ਗੱਲ ਕਿ ਵੀ ਜਿਹੜਾ ਪੰਜਾਬ ਪਾਕਿਸਤਾਨ ਦੀ ਸਟੈਂਪ ਲੱਗ ਜਾਵੇ ਤੇ ਵੀਜ਼ਾ ਨਹੀਂ ਲੱਗਦਾ। ਪਰ ਮੈਂ ਉਹ ਹਰ ਇੱਕ ਭਾਈ ਸਾਹਿਬ ਨੂੰ ਕਹਿਣਾ ਚਾਹੁੰਦਾਗਾ ਵੀ ਕੋਈ ਇਹੋ ਜਿਹਾ ਬੰਦਾ ਸਾਨੂੰ ਮਿਲਾ ਦਿਓ ਜਿਹਦੀ ਰਿਫਿਊਜ਼ਲ ਇਸ ਕਰਕੇ ਆਈ ਹੋਵੇ ਕਿ ਉਹਦੇ ਪਾਸਪੋਰਟ ਦੇ ਉੱਪਰ ਪਾਕਿਸਤਾਨ ਦੀ ਸਟੈਂਪ ਲੱਗੀ ਹੋਵੇ। ਤੇ ਦੂਜਾ ਮੈਂ ਇੱਥੋਂ ਦੀ ਸਰਕਾਰ ਨੂੰ ਅਪੀਲ ਕਰੂੰਗਾ ਕਿ ਸਾਡੇ ਪੰਜਾਬੀ ਜੋ ਇੱਥੇ ਧਾਰਮਿਕ ਯਾਤਰਾ ਵੀਜ਼ੇ ਤੇ ਆਉਂਦੇ ਨੇ ਤੇ ਸਾਨੂੰ ਸਮਾਂ ਬਹੁਤ ਘੱਟ ਮਿਲਦਾ ਤੇ ਸਾਨੂੰ ਓਪਨ ਵੀਜ਼ੇ ਦਿੱਤੇ ਜਾਣ ਤਾਂ ਅਸੀਂ ਸਾਰਾ ਪਾਕਿਸਤਾਨ ਘੁੰਮ ਸਕੀਏ, ਬਹੁਤ ਚੰਗੀ ਤਰ੍ਹਾਂ ਆਪਣੀ ਜਿਹੜੀ ਵਿਰਾਸਤਾਂ ਨੂੰ ਦੇਖ ਸਕੀਏ। ਸੋ ਇੰਨਾ ਹੀ ਧੰਨਵਾਦ ਤੁਹਾਡਾ ਸਾਰਿਆਂ ਦਾ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸੋ ਗੱਲਬਾਤ ਜਿਹੜੀ ਆ ਹੋਰ ਵੀ ਦੋਸਤਾਂ ਦੇ ਨਾਲ ਜਿਹੜੇ ਇੱਥੇ ਫਿਰਨ ਦੇ ਉਹਨਾਂ ਨਾਲ ਤੁਹਾਡੇ ਤੱਕ ਸ਼ੇਅਰ ਕਰਾਂਗੇ। ਮਿਲਦੇ ਆ ਫਿਰ ਰੱਬ ਰਾਖੀ।